ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਅੱਜ ਜਦੋਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਸਿੱਖ ਐਮਪੀ ਅਮਰਜੀਤ ਸਿੰਘ ਢੇਸੀ ਨੇ ਭਾਰਤ ਦੇ ਕਿਸਾਨ ਸੰਘਰਸ਼ਬੰਦੀ ਜਿਹੜਾ ਸਵਾਲ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਭਾਰਤ ਪਾਕਿਸਤਾਨ ਸਬੰਧ ਦਾ ਉਹਨਾਂ ਨੇ ਜ਼ਿਕਰ ਕੀਤਾ। ਇਹ ਜਵਾਬ ਉਹਨਾਂ ਦਾ ਸੀ ਕਿ ਇਹ ਪ੍ਰਧਾਨ ਮੰਤਰੀ ਦੇ ਬੁੱਢੇ ਹੋਣ ਦੀ ਨਿਸ਼ਾਨੀ ਹੈ ਜਾਂ ਫਿਰ ਮੋਦੀ ਦੇ ਪਿਆਰ ਵਿੱਚ ਰੰਗੇ ਹੋਣ ਕਰਕੇ ਅਸਲ ਇਸ਼ੂ ਨੂੰ ਟਾਲਣ ਦੀ ਕੋਸ਼ਿਸ਼ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਨੈਪੋਲੀਅਨ ਬੋਨਾਪਾਰਟ ਜਦੋਂ ਬ੍ਰਿਟਨ ਬਾਰੇ ਐਡਰੈਸ ਕਰਦਾ ਸੀ ਤਾਂ ਉਹਨੂੰ ਕਹਿੰਦਾ ਸੀ ਕੰਟਰੀ ਆਫ ਸ਼ਾਪਕੀਪਰਸ, ਅੱਛਾ, ਦੁਕਾਨਦਾਰਾਂ ਦਾ ਮੁਲਕ। ਅਸੀਂ ਸਾਦਾ ਪੰਜਾਬੀ ਚ ਕਹਾਂਗੇ ਬਾਣੀਆਂ ਦਾ ਮੁਲਕ। ਔਰ ਇਸ ਕੋਈ ਸ਼ੱਕ ਨਹੀਂ ਕਿ ਈਸਟ ਇੰਡੀਆ ਕੰਪਨੀ ਇੱਕ ਬਾਣੀਆਂ ਦੀ ਕੰਪਨੀ, ਕਿਵੇਂ ਉਹਨਾਂ ਨੇ ਹੌਲੀ ਹੌਲੀ ਜਾ ਕੇ ਵਿੱਚ ਪਹਿਲਾਂ ਵੜਨਾ, ਕਿਵੇਂ ਈਵਨ ਜਹਾਂਗੀਰ ਦੇ ਪੀਰੀਅਡ 'ਚ ਉਹਨਾਂ ਨੇ ਟ੍ਰੇਡਿੰਗ ਰਾਈਟਸ ਲਏ, ਫਿਰ ਕਿਵੇਂ ਉਹ ਮੁਗਲ ਅੰਪਾਇਰ ਨੂੰ ਖਾ ਗਏ। ਦੁਨੀਆ 'ਚ ਇਹੀ ਕੁਛ ਕੀਤਾ। ਸਿੱਖ ਅੰਪਾਇਰ ਕਿਵੇਂ ਕਦੇ ਉਹਨਾਂ ਦੀ ਰਾਣੀ ਘੋੜਿਆਂ ਦੀ ਗਿਫਟ ਭੇਜਦੀ ਸੀ ਪੰਜਾਬ 'ਚ ਕਿ ਇੰਡਸ ਦਰਿਆ ਰਾਹੀਂ ਉੱਥੇ ਪਹੁੰਚੋ, ਔਰ ਕਿਵੇਂ ਫਿਰ ਟ੍ਰੀਟੀ ਦਾ ਸਾਈਨ ਕੀਤੀ, ਅੰਮ੍ਰਿਤਸਰ ਦੀ ਟ੍ਰੀਟੀ ਜਿਹੜੀ ਹੈ 1809 ਦੇ ਵਿੱਚ ਦੋਸਤੀ ਦਾ ਦਮ ਭਰਿਆ। ਔਰ ਦੂਸਰਾ ਕਿਵੇਂ ਵਿੱਚ ਵੜ ਕੇ ਧੋਖੇ ਨਾਲ ਉਹਨਾਂ ਨੇ ਆ ਸਾਰੇ ਡੋਗਰੇ ਗੁਲਾਬ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ ਇਹ ਖਰੀਦੇ। ਫਿਰ ਕਿਵੇਂ ਉਹਨਾਂ ਨੇ ਧੋਖੇ ਨਾਲ ਜਿਹੜਾ ਉਸ ਟ੍ਰੀਟੀ ਨੂੰ ਵਾਇਲੇਟ ਕੀਤਾ ਔਰ ਸਿੱਖਾਂ ਦੇ ਉੱਤੇ ਜਿਹੜੀ ਹੈ ਉਹ ਜੰਗ ਥੋਪੀ। ਬਾਅਦ ਦੇ ਵਿੱਚ ਮਹਾਰਾਜਾ ਦਲੀਪ ਸਿੰਘ, ਇੱਕ ਬੱਚਾ ਮਾਸੂਮ ਔਰ ਉਹਦੀ ਮਾਂ ਜਿੰਦਾ, ਜਿਹਨੂੰ ਮਾਂ ਨੂੰ ਜੁਦਾ ਕਰ ਦਿੱਤਾ ਛੋਟੇ ਬੱਚੇ ਤੋਂ 6-7 ਸਾਲ ਦੇ, ਔਰ ਕਿਵੇਂ ਚਿਨਾਰ ਕਿਲੇ 'ਚ ਰੱਖਿਆ ਔਰ ਉਹਦੀ ਕੀ ਦੁਰਦਸ਼ਾ ਹੋਈ। ਉਸ ਬੱਚੇ ਨੂੰ ਕਿਵੇਂ ਜਿਹੜਾ ਪੰਜਾਬ ਤੋਂ ਦੂਰ ਕਰਕੇ ਇੰਗਲੈਂਡ ਲੈ ਗਏ, ਕਦੇ ਵਾਪਸ ਨਹੀਂ ਮੁੜਨ ਦਿੱਤਾ। ਔਰ ਇਹ ਜਿਹੜੀ ਉਸ ਟ੍ਰੀਟੀ ਦਾ ਹਿੱਸਾ ਸੀ ਕਿ ਭਾਈ ਉਹ ਅਸੀਂ ਐਜ਼ ਏ ਗਾਰਡੀਅਨ ਹੈ, ਇਹ ਮਾਈਨਰ ਹੈ, ਜਦੋਂ ਮੇਜਰ ਹੋਏਗਾ ਤੇ ਅਸੀਂ ਇਹ ਵਾਪਸ ਹੱਕ ਦੇਵਾਂਗੇ। ਕਿਵੇਂ ਉਹ ਆਪਣੀ ਧਰਤੀ ਨੂੰ ਤਰਸਦਾ ਹੀ ਜਿਹੜਾ ਉਹ ਇੱਕ ਪੈਰਿਸ ਦੇ ਇੱਕ ਹੋਟਲ 'ਚ ਇੱਕ ਗੁਮਨਾਮ ਇਨਸਾਨ ਦੇ ਤੌਰ ਤੇ ਉਹਦੀ ਮੌਤ ਹੋਈ 1893। ਸੋ ਇਹਨਾਂ ਦੀ ਧੋਖਾਧੜੀ, ਧੋਖੇਬਾਜ਼ੀ ਔਰ ਪੈਸੇ ਦੇ ਲਈ ਇਕਰਾਰ ਜਿਹੜਾ ਉਹਨਾਂ ਦੇ ਲਈ ਕੋਈ ਮਾਨਾ ਨਹੀਂ ਰੱਖਦਾ। ਲੇਕਿਨ 21ਵੀਂ ਸਦੀ ਤੱਕ ਪਹੁੰਚਦੇ ਆ, ਹੁਣ ਤਾਂ ਇਹ ਬ੍ਰਿਟੇਨ ਥਰਡ ਰੇਟ ਪਾਵਰ ਬਣੀ ਹੋਈ ਹੈ। ਇਹਨਾਂ ਦੇ ਤਾਂ ਪੱਲੇ ਕੁਛ ਨਹੀਂ ਹੈ। ਇੱਧਰ ਆ ਕੇ ਇਹਨਾਂ ਦੀਆਂ ਜੁੱਤੀਆਂ ਚੱਟਦੇ ਨੇ ਅਮਰੀਕਾ ਦੀਆਂ। ਔਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਟੋਨੀ ਬਲੇਅਰ, ਉਹਨੇ ਕਿਵੇਂ ਜਿਹੜਾ ਜੂਨੀਅਰ ਬੁਸ਼ ਨੇ ਜਦੋਂ ਇਰਾਕ ਦੇ ਉੱਤੇ ਜੰਗ ਥੋਪੀ, ਜਿਹੜਾ ਉਹ 2003 ਦੇ ਵਿੱਚ ਤਾਂ ਉਹਦੇ ਮਗਰ ਲੱਗਿਆ ਝੂਠੇ ਸਾਰੇ ਲੈ ਕੇ ਗੱਲਾਂ ਕਰਨ ਵਾਲੇ। ਔਰ ਹੁਣ ਵੀ ਆ ਥਰਡ ਰੇਟ ਮੁਲਕ ਦਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਹਾਲਾਂ ਇਹ ਕਲੇਮ ਕਰਦਾ ਹੈ ਕਿ ਜੀ ਮੇਰੇ ਫਲਾਣੇ ਦੀ ਫਲਾਣੇ ਤੇ ਭਤੀਜੀ ਇੰਡੀਆ ਇੱਕ ਸਿੱਖ ਕੁੜੀ ਦੇ ਨਾਲ ਵੀ ਇਹਨਾਂ ਦਾ ਉਜਲ ਸਿੰਘ ਔਰ ਖੁਸ਼ਵੰਤ ਸਿੰਘ ਟੱਬਰ ਨਾਲ ਵੀ ਰਿਸ਼ਤੇਦਾਰੀ ਕੱਢਦਾ ਹੈ, ਪਾਕਿਸਤਾਨੀਆਂ ਦੇ ਨਾਲ ਵੀ ਕੱਢਦਾ, ਮੁਸਲਮਾਨਾਂ ਦੇ ਨਾਲ। ਲੇਕਿਨ ਇਹਦੇ ਬਾਵਜੂਦ ਇਹ ਕਿਸ ਹੱਦ ਤੱਕ ਇਹਨਾਂ ਦੇ ਕੀ ਇੰਟਰਸਟ ਜੁੜੇ ਹੋਏ ਨੇ, ਇਹਨੂੰ ਤੁਸੀਂ ਮੋਦੀ ਲਵ ਕਹੋ, ਮੋਦੀ ਵਾਇਰਸ ਕਹੋ, ਜਾਂ ਇਹਨਾਂ ਦੀ ਵਾਇਰਸ ਕਹੋ ਕਿ ਵੀ ਕੀ ਚੰਬੜੀ ਹੋਈ ਹੈ। ਹਾਲਾਂਕਿ ਕੋਵਿਡ-19 ਦਾ ਸਫਰ ਹੋ ਕੇ ਹਟਿਆ, ਉਹਦੇ ਚੋਂ ਪਤਾ ਨਹੀਂ ਉਹਦੇ ਨਾਲ ਦਿਮਾਗ ਤੇ ਵੀ ਤਾਂ ਅਸਰ ਪੈਂਦਾ ਹੋਣਾ ਕੁਛ ਨਾ ਕੁਛ। ਲੇਕਿਨ ਬੁਢਾਪਾ ਵੀ ਹੈ, ਹਾਲਾਂ ਇੰਨਾ ਬੁੱਢਾ ਵੀ ਨਹੀਂ ਹੈ, ਇੱਦਾਂ ਦਿਆਂ ਨੂੰ ਜਿਹੜਾ ਉਹ ਬੁੱਢਾ ਵੀ ਨਹੀਂ ਕਹਿਣਾ ਠੀਕ ਲੱਗਦਾ। ਹੁਣ ਇਹ ਜਿਹੜੀ ਇੱਕ ਗੱਲ ਹੈ, ਜਿਹਨੇ ਇੱਕ ਬ੍ਰਿਟਨ ਜਿਹਦਾ ਨਾਂ ਹੋਏ ਕਿ ਜੀ ਕਦੇ ਇਹਨਾਂ ਦੇ ਰਾਜ ਸੂਰਜ ਨਹੀਂ ਸੀ ਛੁਪਦਾ, ਉਹਨਾਂ ਦਾ ਪ੍ਰਾਈਮ ਮਿਨਿਸਟਰ ਜਿਹਨੂੰ ਉਹ ਕਹਿੰਦੇ ਨੇ ਕਿ ਵੀ ਸਵਾਲ ਚਨਾ ਔਰ ਜਵਾਬ ਗੰਧਮ, ਜਾਂ ਸਵਾਲ ਗੰਧਮ ਜਵਾਬ ਚਨਾ। ਤੁਹਾਡੇ ਤੋਂ ਉਹ ਭਾਅ ਜਿਹੜੇ ਨੇ ਉਹ ਕਣਕ ਦਾ ਪੁੱਛ ਰਹੇ ਨੇ, ਤੁਸੀਂ ਜਿਹੜਾ ਛੋਲਿਆਂ ਦਾ ਭਾਅ ਦੱਸ ਰਹੇ ਹੋ। ਸਵਾਲ ਤੁਹਾਨੂੰ ਕੀ ਪੁੱਛਿਆ ਜਾ ਰਿਹਾ, ਜਵਾਬ ਕੀ? ਜਾਂ ਤਾਂ ਦਿਮਾਗ ਫਿਰਿਆ ਹੋਇਆ ਹੈ ਹੀ ਨਹੀਂ, ਦਿਮਾਗ 'ਚ ਅਲਜ਼ਾਈਮਰ ਔਨ ਸੈੱਟ ਹੋ ਗਿਆ, ਤੇ ਜਾਂ ਇਹ ਹੈ ਵੀ ਇਸ ਕਦਰ ਤੁਸੀਂ ਬੇਈਮਾਨ ਹੋ ਕਿ ਤੁਸੀਂ ਜਿਹੜਾ ਉਹ ਸੱਚ ਕਹਿਣਾ ਹੀ ਨਹੀਂ ਚਾਹੁੰਦੇ। ਔਰ ਇਹ ਗੱਲ ਸਮਝ ਵੀ ਆ ਸਕਦੀ ਹੈ ਕਿ ਦੁਨੀਆ ਜਿੱਥੇ ਇਹ ਦੇਖ ਰਹੀ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਕਿਵੇਂ ਇਕਨੋਮਿਕਲ ਰਿਕਵਰੀ ਕਰਨੀ ਹੈ, ਕੋਵਿਡ-19 ਵੈਕਸੀਨੇਸ਼ਨ, ਦੂਜੇ ਤੀਜੇ ਸਾਰੀਆਂ ਗੱਲਾਂ ਹੋ ਰਹੀਆਂ ਨੇ। ਔਰ ਇਹਨਾਂ ਨੂੰ ਮੋਦੀ ਐਂਡ ਕੰਪਨੀ ਨੂੰ 26 ਜਨਵਰੀ ਜਿਹੜੀ ਜਸਟ ਅਗਲੇ ਮਹੀਨੇ ਹੈ, ਉਹਦੀ ਪਰੇਡ ਸੁੱਝ ਰਹੀ ਹੈ। ਔਰ ਉਸ ਪਰੇਡ ਦੇ ਵਿੱਚ ਜਿਹੜਾ ਉਹ ਬੋਰਿਸ ਜੌਨਸਨ ਨੂੰ ਗੈਸਟ ਆਫ ਆਨਰ ਇਨਵਾਈਟ ਕੀਤਾ ਹੈ। ਇਹਨੂੰ ਵੀ ਲੱਗਦਾ ਕਿਉਂਕਿ ਇਹਦਾ ਬੋਰਿਸ ਜੌਨਸਨ ਦਾ ਵੀ ਹੈ ਕਿ ਵੀ ਜਿਉਂ ਹੀ ਅਜੇ ਉਹਦੀ ਡੀਲ ਉੱਥੇ ਉਹ ਬ੍ਰੈਕਸਿਟ ਦੀ ਚੱਲ ਰਹੀ ਹੈ
ਕਿ ਵੀ ਜਿਉਂ ਹੀ ਪਾਰਟੀ ਦੇ ਵਿੱਚ ਵੀ ਇੰਨਾ ਕਿ ਇਹਦੇ ਉਬਾਲ ਹੈ ਵੀ ਇਹਨੂੰ ਰਹਿਣਾ ਨਹੀਂ ਹੈ ਇਹਨੇ ਪ੍ਰਧਾਨ ਮੰਤਰੀ, ਤੇ ਇਹਨੂੰ ਵੀ ਇਹ ਲੱਗਦਾ ਵੀ ਹੋਰ ਤਾਂ ਇਹ ਸਾਰੇ ਪੀਰੀਅਡ ਜਦੋਂ ਕਦਾ ਬਣਿਆ ਕੋਈ ਨਾ ਕੋਈ, ਪਹਿਲਾਂ ਇਕਨੋਮਿਕਲ ਡਿਜ਼ਾਸਟਰ ਸੀ, ਇੰਗਲੈਂਡ 'ਚ ਬੁਰਾ ਹਾਲ ਸੀ, ਫਿਰ ਇਹ ਕੋਵਿਡ-19 'ਚ ਵਰਸਟ ਹੈਂਡਲਿੰਗ ਇੰਗਲੈਂਡ ਨੇ ਕੀਤੀ, ਅਜੇ ਵੀ ਰੀਸਪਰੈਡ ਹੈ, ਤੇ ਉਹਨੂੰ ਲੱਗਦਾ ਵੀ ਜਾਂਦੇ ਜਾਂਦੇ ਮੈਂ ਇੱਕ ਵਾਰੀ ਜਿਹੜਾ ਉਹਨਾਂ ਦੇ ਉੱਥੇ ਖਲੋ ਕੇ ਜਿਹੜਾ ਉਹ ਲਾਲ ਕਿਲੇ ਦੇ ਉੱਤੇ ਇੱਕ ਸਲਾਮੀ ਲੈ ਜਾਵਾਂ। ਹਾਲਾਂ ਪਤਾ ਨਹੀਂ ਇਹ ਵੀ ਹੋਣਾ ਹੈ ਕਿ ਨਹੀਂ, ਲੇਕਿਨ ਇਹ ਆਪਣੇ ਆਪ 'ਚ ਸਾਬਤ ਕਰਦਾ ਹੈ ਕਿ ਵੀ ਬੋਰਿਸ ਜੌਨਸਨ ਨੇ ਵੀ ਉਵੇਂ ਹੀ ਫੋਲੋ ਕੀਤੀ ਹੈ ਇਹਨਾਂ ਦੀ ਜਿਹੜੀ ਨੀਤੀ ਟਰੰਪ ਦੀ, ਜਿਵੇਂ ਜੂਨੀਅਰ ਬੁਸ਼ ਦੀ ਟੋਨੀ ਬਲੇਅਰ ਨੇ ਕੀਤੀ ਸੀ। ਹਾਲਾਂ ਉਹ ਲੇਬਰ ਸੀ, ਲੇਕਿਨ ਇਹਦੇ ਬਾਵਜੂਦ ਕਿ ਜੀ ਅੱਖਾਂ ਬੰਦ ਕਰਕੇ ਜੋ ਅਮਰੀਕਾ ਕਹੇ ਉਹ ਅਸੀਂ ਕਰਾਂਗੇ। ਹੁਣ ਇਹ ਜਿਹੜਾ ਪਾਰਟ ਹੈ, ਔਰ 26 ਜਨਵਰੀ ਕਿਉਂਕਿ ਇਹ ਹੈ ਤਾਂ ਹੁਣ ਜੋ ਮੋਦੀ ਦੀ ਹਕੂਮਤ ਕਿਸਾਨਾਂ ਦੇ ਨਾਲ ਕਰ ਰਹੀ ਹੈ, ਔਰ ਇਹ ਵਾਇਓਲੇਸ਼ਨ ਹੈ ਹਰ ਇੰਟਰਨੈਸ਼ਨਲ ਕੋਵੈਨੈਂਟ ਦੀ। ਅਸੀਂ ਵਰਕਆਊਟ ਕਰ ਰਹੇ ਹਾਂ 2018 ਦੇ ਵਿੱਚ ਕੋਈ ਇਸ ਕਿਸਮ ਦੀ ਡੈਕਲੇਰੇਸ਼ਨ ਹੈ ਫੂਡ ਸਿਕਿਉਰਿਟੀ ਔਰ ਦੂਜੇ ਥੱਲੇ, ਜਿਹਦੇ 'ਚ ਇੰਡੀਆ ਨੇ ਦਸਤਖਤ ਕੀਤੇ ਹੋਏ ਨੇ। ਜਦੋਂ ਉਹ ਜਿਹੜਾ ਰੈਲੇਵੈਂਟ ਰੈਜ਼ੋਲੂਸ਼ਨ ਆਇਆ ਸੀ ਡਿਸਕਸ ਵੀ ਕਰਾਂਗੇ। ਹੁਣ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਅਮਰਜੀਤ ਸਿੰਘ ਢੇਸੀ, ਜਿਹੜੇ ਲੋਕ ਇਹ ਸਮਝਦੇ ਸੀ ਕਿ ਜੀ ਬਾਹਰਲੇ ਡਾਇਸਪੋਰਾ ਸਿੱਖ ਕੀ ਕਰ ਲੈਣਗੇ, ਖਾਲਿਸਤਾਨ ਕਿਵੇਂ ਬਣਾ ਦੇਣਗੇ ਜਾਂ ਕੀ ਹੈ, ਹੁਣ ਜਿਹੜੇ 38 ਮੈਂਬਰ ਪਾਰਲੀਮੈਂਟ ਲਾਮਬੱਧ ਕੀਤੇ ਬਾਈ ਪਾਰਟੀਸਨ, ਉਹ ਅਮਰਜੀਤ ਸਿੰਘ ਢੇਸੀ ਨੇ, ਔਰ ਧੜੱਲੇ ਨਾਲ ਉਹ ਪਾਰਲੀਮੈਂਟ ਦੇ ਵਿੱਚ ਬੋਲਦਾ ਹੈ। ਜਦੋਂ CAA ਇਹਨਾਂ ਨੇ ਕੀਤਾ, ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, ਉਦੋਂ ਵੀ ਅਸੀਂ ਜਿਹੜੀ ਆ ਉਹ ਉਹਨਾਂ ਦੀ ਸਪੀਚ ਦਿਖਾਈ ਵੀ ਸੀ ਕਿ ਕਿਵੇਂ, ਔਰ ਇਹਦੇ 'ਚ ਉਹਨਾਂ ਨੇ ਇਕੱਲਾ ਇਹੀ ਨਹੀਂ 38 ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ 'ਚ ਨਿੱਤਰੇ, ਔਰ ਕਿਹਾ ਵੀ ਭਾਰਤ ਜਿਹੜਾ ਹੈ ਉਹ ਪੀਸਫੁਲ ਇਕੱਠੇ ਹੋਣ ਦਾ ਹੱਕ ਵੀ ਖੋਹ ਰਿਹਾ। ਉਹਨਾਂ ਨੇ ਬੀਤੇ ਕੱਲ ਬੋਰਿਸ ਜੌਨਸਨ ਨੂੰ ਡਾਇਰੈਕਟ ਸਵਾਲ ਪੁੱਛਿਆ, ਔਰ ਉਹਦਾ ਐਗਜ਼ੈਕਟ ਜਿਹੜੇ ਉਹਨਾਂ ਦੇ ਅਲਫਾਜ਼ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਮੈਨੀ ਕੰਸਟੀਟੂਐਂਟਸ ਸਪੈਸ਼ਲੀ those emanating from Punjab and other parts of India and I were horrified to see footage of water cannons, tear gas and brute force being used against peacefully protesting farmers। ਇਹ ਅਮਰਜੀਤ ਸਿੰਘ ਢੇਸੀ ਉਹਨੂੰ ਪ੍ਰਾਈਮ ਮਿਨਿਸਟਰ ਨੂੰ ਐਡਰੈਸ ਕਰਕੇ ਕਹਿ ਰਿਹਾ ਹੈ ਕਿ ਮੈਂ ਔਰ ਮੇਰੇ ਹਲਕੇ ਦੇ ਲੋਕ ਜਿਹੜੇ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ 'ਚ ਨੇ, ਅਸੀਂ ਬੜੇ ਖੌਫਜ਼ਦਾ ਹੋਏ ਜਿਵੇਂ ਪਾਣੀ ਦੀਆਂ ਤੋਪਾਂ ਔਰ ਟੀਅਰ ਗੈਸ ਔਰ ਬਰੂਟ ਫੋਰਸ ਲਾਠੀ ਚਾਰਜ ਇਸਤੇਮਾਲ ਹੋਇਆ ਪੀਸਫੁਲ ਜਿਹੜਾ ਪ੍ਰੋਟੈਸਟ ਕਰ ਰਹੇ ਫਾਰਮਰ ਸੀ। ਹਾਊਐਵਰ ਇਟ ਵਾਜ਼ ਹਾਰਟ ਵਾਰਮਿੰਗ ਟੂ ਸੀ those very farmers feeding those forces who had been ordered or beat or suppressed them। ਉਹਨਾਂ ਨੇ ਕਿਹਾ ਜੀ ਵੀ ਇਹ ਦਿਲ ਨੂੰ ਮੋਹ ਲੈਣ ਵਾਲਾ ਸੀ ਕਿ ਉਹੀ ਕਿਸਾਨ ਉਹਨਾਂ ਨੂੰ ਹੀ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ, ਉਹਨਾਂ ਨੂੰ ਉਹ ਫੂਡ ਸਰਵ ਕਰ ਰਹੇ ਸੀ। What indomitable spirit, and it takes a special kind of people to do that, Mr. ਢੇਸੀ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇੰਡੋਮਿਟੇਬਲ ਸਪਿਰਿਟ ਹੈ ਇਹ ਉਹ ਖਾਸ ਹੀ ਲੋਕ ਨੇ ਜਿਹੜੇ ਇਸ ਦਾ ਡਿਸਪਲੇ ਕਰ ਸਕਦੇ ਨੇ। ਫਿਰ ਉਹਨਾਂ ਨੇ ਸਵਾਲ ਕੀਤਾ, ਸੋ will the Prime Minister convey to the Indian Prime Minister Modi our heartfelt anxieties, our hopes for a speedy resolution to the current deadlock, and does he agree that everyone has a fundamental right to the peaceful protest? He questioned। ਹੁਣ ਉਹਨਾਂ ਨੇ ਬੜੇ ਰੈਲੇਵੈਂਟਲੀ ਇਹ ਕੁਐਸਚਨ ਪੋਇਜ਼, ਉਹਨਾਂ ਨੇ ਕਿਹਾ ਵੀ ਇਸ ਹਾਲਤ ਨੂੰ ਦੇਖਦੇ ਹਾਂ ਕੀ ਸਾਡਾ ਪ੍ਰਾਈਮ ਮਿਨਿਸਟਰ ਜੌਨਸਨ ਮੋਦੀ ਨੂੰ ਕਹੇਗਾ ਵੀ ਅਸੀਂ ਬਹੁਤ ਫਿਕਰਮੰਦ ਹੈ ਔਰ ਅਸੀਂ ਇਹ ਆਸ ਕਰਦੇ ਹਾਂ ਕਿ ਇਸ ਮਸਲੇ ਦਾ ਛੇਤੀ ਹੱਲ ਲੱਭਿਆ ਜਾਏ ਤਾਂ ਕਿ ਇਹ ਡੈਡਲੌਕ ਟੁੱਟੇ, ਔਰ ਕੀ ਉਹ ਸਾਰਿਆਂ ਦੇ ਨਾਲ ਸਹਿਮਤ ਹੈ ਕਿ ਜਿਹੜਾ ਪੀਸਫੁਲ ਢੰਗ ਨਾਲ ਅਮਨ ਦੇ ਨਾਲ ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ। ਹੁਣ ਉਹਦਾ ਜਵਾਬ ਜਿਹੜਾ ਕੀ ਦਿੰਦਾ ਹੈ ਇਹ ਉਹੀ ਹੈ ਵੀ ਜਾਂ ਕੋਈ ਸਿਨਾਇਲ ਜਿਹੜਾ ਬੁੱਢਾ ਹੋ ਗਿਆ ਜਿਹਦੀ ਯਾਦਾਸ਼ਤ ਚਲੀ ਗਈ ਉਹਨੂੰ ਪਤਾ ਹੀ ਨਹੀਂ ਸਾਹਮਣੇ ਕੀ ਹੈ, ਤੇ ਜਾਂ ਸਿਰੇ ਦਾ ਬੇਈਮਾਨ ਹੈ। ਉਹ ਜੌਨਸਨ ਕਹਿ ਰਿਹਾ ਹੈ ਔਰ ਅਸੀਂ ਉਹ ਦਿਖਾਵਾਂਗੇ ਕਲਿੱਪ ਵੀ। ਆਵਰ ਵਿਊ ਇਜ਼ that of course we have serious concerns about what is happening between India and Pakistan, but these are preeminently matters for those two governments to settle, and I know that he appreciates that point। ਉਹ ਕਹਿੰਦਾ ਜੀ ਬਿਲਕੁਲ ਸਾਨੂੰ ਬਹੁਤ ਫਿਕਰ ਹੈ ਕਿ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਕੀ ਹੋ ਰਿਹਾ ਹੈ, ਔਰ ਇਹ ਬਹੁਤ ਇੰਪੋਰਟੈਂਟ ਅਹਿਮ ਨੇ, ਔਰ ਇਹ ਦੋਨੋਂ ਹਕੂਮਤਾਂ ਹੀ ਗੱਲਬਾਤ ਕਰਕੇ ਸੈਟਲ ਕਰਨ,
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਉਹ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਦੋਨੋਂ ਹਕੂਮਤਾਂ ਗੱਲਬਾਤ ਕਰਕੇ ਸੈਟਲ ਕਰਨਗੀਆਂ। ਹੁਣ ਇਹ ਗ੍ਰੇਟ ਬ੍ਰਿਟਨ, ਗ੍ਰੇਟ ਦੇ ਉੱਤੇ ਲਾਲ ਦੂਜਾ, ਪੂਅਰ ਬ੍ਰਿਟਨ ਵੀ ਨਹੀਂ ਕਹਿ ਸਕਦੇ, ਪਰ ਇਹ ਕਹਿ ਸਕਦੇ ਆ ਸ਼ੇਮਲੈਸ ਬ੍ਰਿਟਨ। ਜੇ ਇਹ ਇੰਡੋਫਾਈਲ ਔਰ ਸਿਰਫ ਇਸ ਲਈ ਵੀ ਇਹਨੂੰ ਸਲੂਟ ਮਾਰਨਾ ਉਹਨਾਂ ਨੇ, ਜਾਂ ਕੰਟਰੀ ਆਫ ਸ਼ਾਪਕੀਪਰਸ, ਨੈਪੋਲੀਅਨ ਦੇ ਲਫ਼ਜ਼। ਔਰ ਕਨਕਲੂਡ ਕਰਨ ਤੋਂ ਪਹਿਲੇ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ ਜ਼ਰਾ ਨਜ਼ਾਰਾ ਲੈ ਲੈਣ ਕਿ ਕਿਵੇਂ ਇੱਕ 6 ਫੁੱਟਾ ਸਿੱਖ ਖਲੋ ਕੇ ਵੰਗਾਰ ਰਿਹਾ ਤੇ ਕਹਿ ਰਿਹਾ ਵੀ ਦੱਸ। ਪਰ ਇਹ ਵੀ ਮੈਂ ਤਾਂ ਇਹਦੇ ਚੋਂ ਦੇਖਦਾ ਕਿ ਵੀ ਕਦੇ ਉਹੀ ਜਨਰਲ ਡਾਇਰ, ਮਾਈਕਲ ਆਡਵਾਇਰ ਜਿਹੜਾ ਗਵਰਨਰ ਸੀ, ਜਿਹਨੂੰ 21 ਸਾਲ ਬਾਅਦ ਸਰਦਾਰ ਊਧਮ ਸਿੰਘ ਨੇ ਆ ਕੇ ਜਿਹੜਾ ਸਜ਼ਾ ਯਾਫਤਾ ਕੀਤਾ, ਉਸੇ ਕਾਕਸਟਨ ਹਾਲ ਦੇ ਵਿੱਚ ਉਹ ਦੱਸ ਰਿਹਾ ਸੀ ਕਿ ਅਸੀਂ ਕਿਵੇਂ ਸੁਪਰੈਸ ਕੀਤਾ, ਉੱਥੇ ਅਸੀਂ ਕਿਵੇਂ ਜਿਹੜਾ ਬ੍ਰਿਟਿਸ਼ ਅੰਪਾਇਰ ਦੀਆਂ ਜੜ੍ਹਾਂ ਡੂੰਘੀਆਂ ਕੀਤੀਆਂ। ਜੇ ਜਲਿਆਂਵਾਲਾ ਬਾਗ ਨਾ ਕਰਦੇ ਤੇ ਇਹਨਾਂ ਦੇ ਹੌਸਲੇ ਵੱਧ ਜਾਣੇ ਸੀ। ਤੇ ਉਸੇ ਹੀ ਧਰਤੀ ਤੇ ਖਲੋ ਕੇ ਇੱਕ ਸਰਦਾਰ, ਉਸੇ ਹੀ ਊਧਮ ਸਿੰਘ ਦੀ ਕੌਮ ਦਾ, ਉਹਨੂੰ ਕਹਿ ਰਿਹਾ ਕਿ ਵੀ ਦੱਸ ਤੈਨੂੰ ਇਹ ਨਜ਼ਰ ਨਹੀਂ ਆਉਂਦਾ ਉੱਥੇ ਕੀ ਹੋ ਰਿਹਾ। ਔਰ ਉਹ ਜਿਹੜਾ ਉੱਥੇ ਉਹ ਹੰਕਾਰ ਨਾਲ ਕਹਿ ਰਿਹਾ ਸੀ, ਇਹ ਪ੍ਰਾਈਮ ਮਿਨਿਸਟਰ ਬਗਲਾਂ ਝਾਕ ਰਿਹਾ ਹੈ, ਔਰ ਬਗਲਾਂ ਝਾਕ ਕੇ ਜਿਸ ਕਿਸਮ ਦਾ ਰਿਸਪੌਂਸ ਕਰ ਰਿਹਾ ਹੈ ਉਹਦੇ ਚ ਜਿਹੜਾ ਪੰਜਾਬੀ ਚਾਹੀ ਹੈ ਫਿਟੇ ਮੂੰਹ ਤੋਂ ਬਿਨਾਂ ਹੋਰ ਕੋਈ ਲਫ਼ਜ਼ ਨਹੀਂ ਹੈ। ਸੋ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਇਹ ਫਿਟੇ ਮੂੰਹ ਵਾਲਾ ਵਾਕਿਆ ਦਿਖਾ ਦੇਣ। Mr. Speaker, many constituents, especially those emanating from the Punjab and other parts of India, and I were horrified to see footage of water cannon, tear gas and brute force being used against peacefully protesting farmers. However, it was heartwarming to see those very farmers feeding those forces who had been ordered to beat or suppress them. What indomitable spirit, and it takes a special kind of people to do that. So will the Prime Minister convey to the Indian Prime Minister our heartfelt anxieties, our hopes for a speedy resolution to the current deadlock, and does he agree that everyone has a fundamental right to peaceful protest? Prime Minister. Of course, Mr. Speaker, and our views that the right honourable gentleman knows, as the honourable gentleman knows well, is of course that we have serious concerns about what is happening between India and Pakistan, but these are preeminently matters for those two governments to settle, and I know that he appreciates that point. Viewers, welcome back. So ਤੁਸੀਂ ਫਿੱਟੇ ਵਾਲਾ ਵਾਕਿਆ ਦੇਖ ਲਿਆ। ਸੋ ਜ਼ਾਹਿਰ ਹੋ ਗਿਆ ਕਿ ਉਹਨਾਂ ਨੇ ਕੀ ਪੁੱਛਿਆ ਹੈਗਾ ਤੇ ਉਹਨਾਂ ਨੇ ਕੀ ਜਵਾਬ ਦਿੱਤਾ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।